ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਵਿਕਟਰੀ ਨੂੰ ਸੰਗਰੂਰ ਹਲਕੇ ਦੇ ਲੋਕਾਂ ਨੇ ਜਿਹੜੀ ਖਾਲਿਸਤਾਨ ਦੇ ਪ੍ਰੋਟੈਗੋਨਿਸਟ ਫਲੈਗ ਬੇਅਰਰ ਖਾਲਿਸਤਾਨ ਦੇ ਅਲੰਬਰਦਾਰ ਸਰਦਾਰ ਮਾਨ ਦੇ ਉੱਤੇ ਜਿੱਤ ਦੀ ਮੋਹਰ ਲਾਈ। ਉਹਨੇ ਕੁੱਲ ਦੁਨੀਆ ਭਰ ਦੇ ਵਿੱਚ ਸਿੱਖ ਨੌਜਵਾਨੀ ਨੂੰ, ਸਿੱਖ ਕੌਮ ਨੂੰ ਐਲੇਟ ਕੀਤਾ। ਅਲਾਰਮ ਬੈਲਜ਼ ਫॉर ਪੰਜਾਬ ਐਜ਼ ਪ੍ਰੋ ਖਾਲਿਸਤਾਨ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ wins ਲੋਕ ਸਭਾ ਸੀਟ on ਭਗਵੰਤ ਮਾਨ's ਹੋਮ ਟਰਫ ਇਨ ਸੰਗਰੂਰ। ਜਿੱਤੇ ਵੀ ਉੱਥੋਂ ਜਿੱਥੇ ਸਿਟਿੰਗ ਚੀਫ ਮਿਨਿਸਟਰ ਜਿਹੜਾ 3 ਮਹੀਨੇ ਪਹਿਲਾਂ ਥੰਪਿੰਗ ਮੈਜੋਰਿਟੀ ਨਾਲ ਸਾਰੇ 9 ਅਸੈਂਬਲੀ ਹਲਕਿਆਂ 'ਚ ਭਗਵੰਤ ਮਾਨ ਦੀ ਜਿੱਤ ਹੋਈ ਸੀ। ਉਹਨਾਂ ਨੂੰ ਲੱਗਦਾ ਵੀ ਅਸੀਂ ਤਾਂ ਪਾਰਲੀਮੈਂਟ ਗੰਗਾ ਜਲ ਨਾਲ ਧੋ ਕੇ ਹਿੰਦੂ ਤਵੀਆਂ ਦੀ ਬਣਾ ਦਿੱਤੀ ਸੀ, ਇੱਥੇ ਤਾਂ ਫਿਰ ਜਿਹੜੇ ਨੇ ਖਾਲਿਸਤਾਨ ਵਾਲਾ ਆ ਕੇ ਜਿਹੜਾ ਉਹ ਰੋਜ਼ਾਨਾ ਜਿਹੜਾ ਉਹ ਹੱਥ ਖੜਾ ਕਰਕੇ ਕਿਹਾ ਕਰੂ ਵੀ ਤੁਹਾਡੀ ਹਿੰਦੂ ਤਵੀਆਂ ਦੀ ਐਸੀ ਤੈਸੀ। ਵਿਦ ਸੰਗਰੂਰ ਬਾਈਪੋਲ ਵਿਨ ਸਿਮਰਨਜੀਤ ਸਿੰਘ ਮਾਨ ਮੇਕਸ ਏ ਕਮਬੈਕ। ਸਰਪ੍ਰਾਈਜ਼ ਵਿਨ ਆਫ ਰੈਡੀਕਲ ਸਿੱਖ ਲੀਡਰ ਸਿਮਰਨਜੀਤ ਸਿੰਘ ਮਾਨ seen as a measure of 3-month-old ਆਮ ਆਦਮੀ ਪਾਰਟੀ ਗਵਰਨਮੈਂਟ's popularity। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਗੱਲ ਕਰੀਏ ਮਤਲਬ ਜਿਹੜਾ ਇਹ ਮੈਂਡੇਟ ਮਿਲਿਆ ਸੰਗਰੂਰ ਦੇ ਲੋਕਾਂ ਵੱਲੋਂ, ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਸੰਘਰਸ਼ ਦੀ ਗੱਲ ਕਰਦੇ ਹਾਂ, ਤੇ ਓਬਵੀਅਸਲੀ ਜਿਹੜੀ ਇੰਡੀਅਨ ਸਟੇਟ ਹੋਵੇ ਜਾਂ ਉਹਨਾਂ ਦੇ ਹਰ ਇੱਕ ਅਦਾਰੇ ਵੱਲੋਂ ਇਸ ਸੰਘਰਸ਼ ਨੂੰ ਟੈਰਰਿਜ਼ਮ ਦੇ ਨਾਲ ਜੋੜਿਆ ਜਾਂਦਾ ਹੈ, ਪਾਕਿਸਤਾਨ ਦੇ ਨਾਲ ਜਾਂ ISI ਦੇ ਨਾਲ ਜੋੜਿਆ ਜਾਂਦਾ ਹੈ। ਮਤਲਬ ਇਸ ਕਿਸਮ ਦਾ ਪ੍ਰੋਜੈਕਟ ਕੀਤਾ ਜਾਂਦਾ ਹੈ ਕਿ ਇੱਕ ਡਰ ਦਾ, ਸਹਿਮ ਦਾ ਮਾਹੌਲ ਕ੍ਰੀਏਟ ਕੀਤਾ ਜਾਂਦਾ ਜਿਹਦੇ ਤੋਂ ਲੋਕ ਆਮ ਤੌਰ 'ਤੇ ਦੂਰ ਭੱਜਦੇ ਆ, ਪੈਰ ਪਿਛਾਂਹ ਨੂੰ ਖਿੱਚਦੇ ਆ। ਸੋ ਹੁਣ ਵੀ ਜਦੋਂ ਇਹ ਜਿੱਤ ਹੋਈ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਸੰਗਰੂਰ ਤੋਂ, ਤੇ ਨਾਲ ਹੀ ਨਾਲ ਇੱਕ ਦੁਬਾਰਾ ਉਹੀ ਗੱਲ, ਉਹੀ ਨੈਰੇਟਿਵ ਵੀ ਉਹਨਾਂ ਨੇ ਜੀ ਸੰਤ ਭਿੰਡਰਾਂ ਵਾਲਿਆਂ ਦੀ ਗੱਲ ਕੀਤੀ ਤੇ ਉਹਦੇ 'ਤੇ ਕੰਟਰੋਵਰਸੀ ਖੜੀ ਹੋ ਗਈ ਆ। ਮਤਲਬ ਉਹਨਾਂ ਦਾ ਵਾਪਸ 23 ਸਾਲਾਂ ਬਾਅਦ ਜਿੱਤਣਾ, ਇਹਦੇ ਨਾਲ ਜਿਹੜਾ ਆ ਉਹ ਟੈਰਰਿਜ਼ਮ ਨੂੰ ਜਿਹੜਾ ਉਭਾਰ ਮਿਲੂਗਾ, ਇਹਦੇ ਨਾਲ ਇੱਕ ਸੈਪਰੇਟਿਸਟ ਆਈਡੀਓਲੋਜੀ ਜਿਹੜੀ ਹੈ ਉਹਨੂੰ ਉਭਾਰ ਮਿਲੂਗਾ। ਪਾਰਲੀਮੈਂਟ ਦੇ ਵਿੱਚ ਜਾ ਕੇ ਉਹ ਗੱਲ ਕਰਨਗੇ। ਇਸ ਕਿਸਮ ਦੀਆਂ ਕਈ ਤਰ੍ਹਾਂ ਦੀਆਂ ਗੱਲਾਂ ਜਾਂ ਸਟੋਰੀਜ਼ ਜਿਹੜੀਆਂ ਨੇ ਉਹ ਇਕੱਲਾ ਸੋਸ਼ਲ ਮੀਡੀਆ 'ਤੇ ਨਹੀਂ ਬਲਕਿ ਜਿਹੜਾ ਮੇਨ ਸਟ੍ਰੀਮ ਮੀਡੀਆ ਹੈ ਇੰਡੀਆ ਦਾ, ਉਹਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ। ਸੋ ਤੁਸੀਂ ਕਿਵੇਂ ਦੇਖਦੇ ਹੋ ਵੀ ਇਹ ਇੱਕ ਪੋਜ਼ੀਟਿਵ ਡਿਵੈਲਪਮੈਂਟ ਹੈਗੀ ਹੈ ਜਾਂ ਫਿਰ ਕਿਤੇ ਨਾ ਕਿਤੇ ਇੱਕ ਨੈਗੇਟਿਵ ਜਿਹੜਾ ਕੈਂਪੇਨ ਹੈ ਉਹ ਦੁਬਾਰਾ ਖੜੀ ਕੀਤੀ ਜਾਊਗੀ? ਹੁਣ ਦੇਖੋ, ਡਾਕਟਰ BR ਅੰਬੇਦਕਰ ਨੇ ਇੱਕ ਵਾਰ ਇਹ ਕਿਹਾ ਸੀ ਕਿ ਜਦੋਂ ਮੈਜੋਰਿਟੀ ਕੌਮ ਯਾਨੀ ਕਿ ਬਹੁ ਗਿਣਤੀ ਹਿੰਦੂ ਉਹ ਖੁਸ਼ ਹੋਣ ਕਿਸੇ ਮਾਮਲੇ 'ਚ ਜਿਹੜੇ ਇਸ਼ੂ ਘੱਟ ਗਿਣਤੀ ਨਾਲ ਸੰਬੰਧਿਤ ਹੋਣ, ਤਾਂ ਸਮਝੋ ਕਿ ਵੀ ਇਹ ਸਾਡਾ ਬੇੜਾ ਗਰਕ ਹੋ ਰਿਹਾ ਘੱਟ ਗਿਣਤੀਆਂ ਦਾ, ਅਕਲੀਅਤਾਂ ਦਾ। ਤੇ ਜਦੋਂ ਕਿਸੇ ਮੁੱਦੇ 'ਤੇ ਇਹਨਾਂ ਨੂੰ ਬਹੁਤ ਤਕਲੀਫ ਹੋ ਰਹੀ ਹੋਏ, ਉਦੋਂ ਸਮਝੋ ਕਿ ਇਹਦੇ 'ਚੋਂ ਅਕਲੀਅਤਾਂ ਦਾ ਕੋਈ ਭਲਾ ਨਿਕਲ ਰਿਹਾ। ਸੋ ਮੈਂ ਸਮਝਦਾ ਹਾਂ ਵੀ ਜਿੱਥੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਵਿਕਟਰੀ ਨੂੰ ਸੰਗਰੂਰ ਹਲਕੇ ਦੇ ਲੋਕਾਂ ਨੇ ਜਿਹੜੀ ਖਾਲਿਸਤਾਨ ਦੇ ਪ੍ਰੋਟੈਗੋਨਿਸਟ ਫਲੈਗ ਬੇਅਰਰ ਖਾਲਿਸਤਾਨ ਦੇ ਅਲੰਬਰਦਾਰ ਸਰਦਾਰ ਮਾਨ ਦੇ ਉੱਤੇ ਜਿੱਤ ਦੀ ਮੋਹਰ ਲਾਈ, ਉਹਨੇ ਕੁੱਲ ਦੁਨੀਆ ਭਰ ਦੇ ਵਿੱਚ ਸਿੱਖ ਨੌਜਵਾਨੀ ਨੂੰ, ਸਿੱਖ ਕੌਮ ਨੂੰ ਐਲੇਟ ਕੀਤਾ। ਜਿੰਨੀਆਂ ਕਾਲਾਂ ਵਧਾਈ ਦੀਆਂ ਦੂਸਰੀਆਂ ਚੱਲੀਆਂ ਨੇ ਸਾਰੇ ਪਾਸੇ ਇੱਕ ਦੂਸਰੇ ਨੇ, ਈਵਨ ਸਵੇਰੇ ਹਾਲਾਂਕਿ ਇੱਥੋਂ ਦੇ 2:30-3 ਵਜੇ ਸੀ, 4 ਵਜੇ ਤੱਕ ਜਦੋਂ ਉੱਥੇ ਕਾਊਂਟਿੰਗ ਚੱਲ ਰਹੀ ਸੀ ਔਰ ਮੈਂ ਦੇਖ ਰਿਹਾ ਸੀ ਵੀ ਜਿਹਦਾ ਮੈਸੇਜ ਆਉਂਦਾ ਸੀ ਉਹਨੂੰ ਤੋਂ ਵਾਪਸ ਕਰੋ, ਸਾਰੇ ਹੀ ਜਾਗ ਰਹੇ ਸੀ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਵੀ ਕਿਵੇਂ ਸਾਡੀਆਂ ਦਿਲਾਂ ਦੀਆਂ ਧੜਕਣਾਂ ਉਸ ਨਤੀਜੇ ਦੇ ਨਾਲ ਜੁੜੀਆਂ ਹੋਈਆਂ ਸੀ। ਦੂਸਰਾ ਪੱਖ ਦੁਸ਼ਮਣ ਦੀ ਤਕਲੀਫ, ਔਰ ਮੇਰੇ ਸਾਹਮਣੇ ਜਿੰਨੀਆਂ ਨੂੰ ਮੈਂ ਮੋਨੀਟਰ ਕੀਤਾ 4 ਸਟੋਰੀਜ਼ ਨੇ ਅੱਡ-ਅੱਡ ਵਿਊ ਪੁਆਇੰਟ, ਅੱਡ-ਅੱਡ ਜਿਹੜੇ ਆਪੋ ਆਪਣੇ ਵਿਊ ਪੁਆਇੰਟ ਨੂੰ ਪ੍ਰੋਜੈਕਟ ਕਰਨ ਵਾਲੇ ਮੀਡੀਆ, ਪ੍ਰਿੰਟ ਮੀਡੀਆ ਦੀ ਮੈਂ ਗੱਲ ਕਰ ਰਿਹਾ ਕਿਉਂਕਿ ਅੱਜ ਕੱਲ੍ਹ ਜਿਹੜਾ ਇਲੈਕਟ੍ਰੋਨਿਕ ਮੀਡੀਆ ਉਹਨਾਂ ਦੀ ਪ੍ਰਿੰਟ ਐਡੀਸ਼ਨ ਵੀ ਨੇ। ਸਭ ਤੋਂ ਪਹਿਲਾਂ ਆਪ ਇੰਡੀਆ ਦੀ ਗੱਲ ਕਰੀਏ ਜਿਹੜਾ RSS ਦਾ ਮਾਊਥ ਪੀਸ ਹੈ, ਔਰ ਉਹਨਾਂ ਦੀ ਸਟੋਰੀ ਦੀ ਹੈਡਲਾਈਨ ਇਹ ਹੈ, ਅਲਾਰਮ ਬੈਲਜ਼ ਫॉर ਪੰਜਾਬ ਐਜ਼ ਪ੍ਰੋ ਖਾਲਿਸਤਾਨ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ wins ਲੋਕ ਸਭਾ ਸੀਟ on ਭਗਵੰਤ ਮਾਨ's ਹੋਮ ਟਰਫ ਇਨ ਸੰਗਰੂਰ। ਹੁਣ ਇਹਦੇ 'ਚ ਜੇ ਤੁਸੀਂ ਇਹਦੇ 'ਚ ਮੈਂ ਟਾਈਮ ਨਹੀਂ ਐਵੇਂ ਮੈਂ ਖਬਰ ਨੂੰ ਅਦਰਵਾਈਜ਼ ਐਨਾਲਾਈਜ਼ ਕਰਾਂ,
ਲੇਕਿਨ ਦੋ ਇਹਦੇ ਚੋਂ ਮੈਸੇਜ ਬੜੇ ਅਲਾਰਮ ਬੈਲਸ ਫਾਰ ਪੰਜਾਬ, ਇਹ ਅਲਾਰਮ ਬੈਲਸ ਫਾਰ ਪੰਜਾਬ ਨਹੀਂ ਹੈ, ਅਲਾਰਮ ਬੈਲਸ ਫਾਰ ਦਿੱਲੀ। ਉਹਨਾਂ ਨੂੰ ਅਲਾਰਮ ਬੈਲਸ ਨੇ ਕਿ ਵੀ ਇਹ ਕੀ ਹੋ ਗਿਆ, ਕਿ ਵੀ ਉਹਨਾਂ ਨੇ ਫਿਰ ਇਕੱਲਾ ਹੀ ਨਹੀਂ, ਉਹਨਾਂ ਨੂੰ ਇਹ ਵੀ ਚਲੋ ਕੋਈ ਕਿਸੇ ਰਿਮੋਟ ਜਿਹੇ ਹਲਕੇ 'ਚੋਂ ਜਿੱਤ ਜਾਂਦਾ ਹੈ, ਜਿੱਤੇ ਵੀ ਉੱਥੋਂ ਜਿੱਥੇ ਸਿਟਿੰਗ ਚੀਫ ਮਿਨਿਸਟਰ ਜਿਹੜਾ 3 ਮਹੀਨੇ ਪਹਿਲਾਂ ਥੰਪਿੰਗ ਮੈਜੋਰਿਟੀ ਨਾਲ ਸਾਰੇ 9 ਅਸੈਂਬਲੀ ਹਲਕਿਆਂ 'ਚ ਭਗਵੰਤ ਮਾਨ ਦੀ ਜਿੱਤ ਹੋਈ ਸੀ। ਆਮ ਆਦਮੀ ਪਾਰਟੀ ਦੇ ਕੋਲ 3 ਜਾਂ 4 ਸੀਟਾਂ ਸੀ ਉਸ 'ਚੋਂ। ਹੁਣ ਇਹ ਆਪਣੇ ਆਪ ਦੇ ਵਿੱਚ ਦੱਸਦਾ ਹੈ ਕਿ ਕਿਵੇਂ ਅਲਾਰਮ ਬੈਲਸ ਖਤਰੇ ਦੀਆਂ ਘੰਟੀਆਂ ਟੁਣਟੁਣਾ ਰਹੀਆਂ ਨੇ। ਫਿਰ ਅਸੀਂ ਦੇਖਦੇ ਹਾਂ ਕਿ ਵੀ ਹਿੰਦੂ ਅਖਬਾਰ ਦਾ ਵਿਕਾਸ ਵਾਸੂਦੇਵਾ ਐਨਾਲਾਈਜ਼ ਕਰ ਰਿਹਾ, ਸਿਮਰਨਜੀਤ ਸਿੰਘ ਮਾਨ's win may boost ਅਕਾਲੀ ਪੋਲਿਟਿਕਸ ਹਾਰਡਲਾਈਨਰਸ, ਔਰ ਥੱਲੇ ਉਹ ਕੋਟ ਅਨਕੋਟ ਦੇ ਰਿਹਾ, ਟੂ ਕਾਊਂਟਰ ਰੈਡੀਕਲਿਜ਼ਮ ਆਮ ਆਦਮੀ ਪਾਰਟੀ ਗਵਰਨਮੈਂਟ ਨੀਡਸ ਟੂ ਮੇਕ ਡਿਵੈਲਪਮੈਂਟ ਐਂਡ ਗਵਰਨੈਂਸ ਇਟਸ ਮੇਨ ਏਜੰਡਾ। ਹੁਣ ਇਹ ਹੈ, ਪਹਿਲਾਂ ਤਾਂ ਉਹਨਾਂ ਨੂੰ ਨਜ਼ਰ ਆ ਰਿਹਾ ਵੀ ਅਲਾਰਮ ਬੈਲਸ ਕੀ ਨੇ, ਦੂਜਿਆਂ ਨੂੰ ਨਜ਼ਰ ਆ ਰਿਹਾ ਵੀ ਜਿਹਨਾਂ ਬਾਦਲਾਂ ਨੂੰ ਅਸੀਂ ਆਪਣੀ ਛਤਰੀ ਦਾ ਕਬੂਤਰ ਬਣਾਇਆ ਹੋਇਆ ਸੀ, ਇਹ ਤਾਂ ਉਹਨਾਂ ਦੇ ਥੱਲੋਂ ਵੀ ਜ਼ਮੀਨ ਸਰਕੀ ਹੈ। ਔਰ ਇਹ ਅਕਾਲੀ ਪੋਲਿਟਿਕਸ ਜਿਹੜਾ ਹੈ ਉਹ ਦੁਬਾਰਾ ਜਿਹੜੀ ਹੈ ਉਹਦਾ ਪੰਥਕ ਏਜੰਡਾ ਫਰੰਟ ਫਾਰਮ ਤੇ ਆਏਗਾ। ਔਰ ਉਹਨਾਂ ਨੂੰ ਨਜ਼ਰ ਆ ਰਿਹਾ ਕਿ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਥੱਲੇ ਜਿਹੜੀ ਪ੍ਰੋ ਪੰਥ ਪੋਲਿਟਿਕਸ ਹੈ ਅਕਾਲੀ ਦਲ ਦੀ, ਉਹ ਦੂਸਰਿਆਂ ਨੂੰ ਸਾਫ਼ ਕਰੇਗੀ, ਬਾਦਲਾਂ ਨੂੰ। ਸੋ ਇਹ ਵੀ ਉਹਨਾਂ ਨੇ ਆਪਣਾ ਫਿਕਰ, ਫਿਰ ਉਹਨਾਂ ਨੂੰ ਲੱਗਾ ਵੀ ਇਹਨੂੰ ਕਾਊਂਟਰ ਕਿਵੇਂ ਕੀਤਾ ਜਾਏਗਾ। ਜਿੰਨੀ ਤੇਜ਼ੀ ਦੇ ਨਾਲ ਇਹ ਚੜ੍ਹਤ ਹੋਈ ਹੈ, ਉਹ ਹੁਣ ਐਡਵਾਈਜ਼ਰ ਮੋਡ 'ਚ ਆ ਗਏ ਟੂ ਕਾਊਂਟਰ ਰੈਡੀਕਲਿਜ਼ਮ। ਇਹ ਰੈਡੀਕਲਿਜ਼ਮ ਆ ਗਿਆ ਪੰਜਾਬ 'ਚ, 3 ਮਹੀਨੇ 'ਚ ਹੀ ਧਰਤੀ ਬਦਲ ਗਈ। ਆਮ ਆਦਮੀ ਪਾਰਟੀ ਗਵਰਨਮੈਂਟ ਨੀਡਸ ਟੂ ਮੇਕ ਡਿਵੈਲਪਮੈਂਟ ਐਂਡ ਗਵਰਨਮੈਂਟ, ਕਿ ਦਵਾ ਦਵ ਡਿਵੈਲਪਮੈਂਟ, ਕੋਈ ਹੋਰ ਧੋਖੇ ਵਾਲਾ ਨਾਰਾ ਕੱਢੋ, ਕੋਈ ਹੋਰ ਜਿਹੜਾ ਉਹ ਤੁਹਾਡਾ ਪਹਿਲਾਂ ਵਿਕਿਆ ਨਹੀਂ ਉਹਦੀ ਤਾਂ 3 ਮਹੀਨੇ 'ਚ ਹੀ ਦਮ ਤੋੜ ਗਿਆ ਤੁਹਾਡਾ ਐਜੂਕੇਸ਼ਨ ਤੇ ਮਹੱਲਾ ਕਲੀਨਿਕ। ਫਿਰ ਇਕਨੋਮਿਕ ਟਾਈਮਸ, ਸਿਮਰਨਜੀਤ ਸਿੰਘ ਮਾਨ ਖਾਲਿਸਤਾਨ ਐਡਵੋਕੇਟ ਬੈਕ ਇਨ ਪਾਰਲੀਮੈਂਟ ਆਫਟਰ 2 decades। ਉਹਨਾਂ ਨੂੰ ਲੱਗਦਾ ਵੀ ਅਸੀਂ ਤਾਂ ਪਾਰਲੀਮੈਂਟ ਗੰਗਾ ਜਲ ਨਾਲ ਧੋ ਕੇ ਹਿੰਦੂ ਤਵੀਆਂ ਦੀ ਬਣਾ ਦਿੱਤੀ ਸੀ, ਇੱਥੇ ਤਾਂ ਫਿਰ ਜਿਹੜੇ ਨੇ ਖਾਲਿਸਤਾਨ ਵਾਲਾ ਆ ਕੇ ਜਿਹੜਾ ਉਹ ਰੋਜ਼ਾਨਾ ਜਿਹੜਾ ਉਹ ਹੱਥ ਖੜਾ ਕਰਕੇ ਕਿਹਾ ਕਰੂ ਵੀ ਤੁਹਾਡੀ ਹਿੰਦੂ ਤਵੀਆਂ ਦੀ ਐਸੀ ਤੈਸੀ। ਹੁਣ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਵੀ 2 ਦਹਾਕਿਆਂ ਬਾਅਦ ਜਦੋਂ ਇਹ ਲੱਗਦਾ ਸੀ ਕਿ ਵੀ ਇਹ ਹਿੰਦੂਤਵਾਦੀ ਪੋਲਿਟਿਕਸ ਨੇ ਸਾਰੇ ਦੂਜੇ ਜਿਹੜੇ ਨੇ ਉਹ ਰੋੜ ਦਿੱਤੇ ਨੇ, ਉੱਥੇ ਇੱਕ ਸਿੱਖ ਜਿਹੜਾ ਮੁਸਲਮਾਨਾਂ ਦੀ ਗੱਲ ਵੀ ਕਰਦਾ ਹੈ, ਮਲੇਰਕੋਟਲੇ ਨੂੰ ਵੀ ਰਿਪਰੈਜ਼ੈਂਟ ਕਰ ਰਿਹਾ, ਜਿਹੜਾ ਇਹ ਝੂਠ ਵੇਚਦੇ ਨੇ ਗਾਂ ਮਾਤਾ ਦੇ ਨਾਂ ਤੇ, ਉਹਨੂੰ ਐਕਸਪੋਜ਼ ਵੀ ਕਰਦਾ ਇਹਨਾਂ ਨੂੰ। ਫਿਰ ਅਸੀਂ ਦੇਖਦੇ ਹਾਂ ਹਿੰਦੂ ਦੀ ਹੈਡਲਾਈਨ, ਵਿਦ ਸੰਗਰੂਰ ਬਾਈਪੋਲ ਵਿਨ ਸਿਮਰਨਜੀਤ ਸਿੰਘ ਮਾਨ ਮੇਕਸ ਏ ਕਮਬੈਕ, ਸਰਪ੍ਰਾਈਜ਼ ਵਿਨ ਆਫ ਰੈਡੀਕਲ ਸਿੱਖ ਲੀਡਰ ਸਿਮਰਨਜੀਤ ਸਿੰਘ ਮਾਨ seen as a measure of 3-month-old ਆਮ ਆਦਮੀ ਪਾਰਟੀ ਗਵਰਨਮੈਂਟਸ ਪੋਪੂਲੈਰਿਟੀ। ਉਹਨਾਂ ਨੇ ਕਿਹਾ ਜੀ ਵੀ ਇਹ ਤਾਂ ਟੈਸਟ ਹੋ ਰਿਹਾ ਸੀ ਇਹਨਾਂ ਦਾ ਵੀ ਇਹ ਕਿੰਨੀ ਕੁ ਪੋਪੂਲਰ ਹੈ। ਔਰ ਰੈਡੀਕਲ ਸਿੱਖ ਲੀਡਰ, ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜਿਵੇਂ ਤੁਸੀਂ ਕਿਹਾ ਕਿ ਉਹ ਇਹ ਨੈਰੇਟਿਵ ਰੈਡੀਕਲ ਔਰ ਪੰਜਾਬ 'ਚ, ਲੇਕਿਨ ਇੱਕ ਇਲੈਕਟਿਡ ਪਾਰਲੀਮੈਂਟੇਰੀਅਨ ਦਾ ਖਲੋ ਜਾਣਾ ਜੀ, ਜਿਨ੍ਹਾਂ ਨੂੰ ਇਹ ਗੈਂਗਸਟਰ ਕਹਿ ਕੇ ਮਾਰਨ ਦੀ ਇਹਨਾਂ ਨੇ ਪਲਾਨ ਕੀਤੀ ਹੋਈ ਸੀ, ਜਿਹੜੇ ਇਹਨਾਂ ਨੇ ਸਿੱਖ ਕੌਮ ਦੇ ਖਿਲਾਫ ਜੋ ਨੈਰੇਟਿਵ ਸਿਰਜਿਆ ਹੋਇਆ ਸੀ, ਮੈਂ ਸਮਝਦਾ ਵੀ ਇਕੱਲਾ ਇਸ ਦਾ, ਕਿਉਂਕਿ ਅੱਜ ਡਾਇਸਪੋਰਾ ਸਿੱਖਾਂ ਦੀ ਆਵਾਜ਼ ਆਪਣਾ ਇੱਕ ਭਾਰ ਰੱਖਦੀ ਹੈ। ਔਰ ਸਿਮਰਨਜੀਤ ਸਿੰਘ ਮਾਨ ਅਸੀਂ ਸਮਝਦੇ ਹਾਂ ਵੀ ਬਹੁਤ ਜਲਦੀ ਜਿਉਂ ਹੀ ਉਹ ਆਪਣੀ ਜਿਹੜਾ ਹੈ ਉਹ ਸਹੁੰ ਚੁੱਕਦੇ ਨੇ ਜਾਂ ਦੂਜੇ, ਅਸੀਂ ਚਾਹਾਂਗੇ ਕਿ ਉਹ ਅਮਰੀਕਾ, ਕੈਨੇਡਾ, ਦੁਨੀਆ ਭਰ 'ਚ ਜਿਹੜਾ ਉਹ ਟੂਰ ਕਰਨ, ਤਾਂ ਕਿ ਜਿਹੜਾ ਇੱਥੋਂ ਦੇ ਵੀ ਜਿਹੜੀਆਂ ਅੱਜ ਵੀ ਜਿਵੇਂ ਵਰਲਡ ਸਿੱਖ ਪਾਰਲੀਮੈਂਟ ਦੇ ਥੱਲੇ ਸਟੇਟ ਡਿਪਾਰਟਮੈਂਟ ਨਾਲ, USF ਨਾਲ ਮੀਟਿੰਗਸ ਦਾ ਸਿਲਸਿਲਾ ਚੱਲ ਰਿਹਾ। ਮੈਂ ਡਿਸਕਸ ਇਸ ਲਈ ਨਹੀਂ ਕੀਤਾ ਕਿ ਜਿਹੜੀਆਂ ਵੀ ਡਿਟੇਲਸ ਨੇ ਉਹਨਾਂ ਤੋਂ ਆਉਣ, ਔਰ ਉਹਦੇ 'ਚ ਇੱਕ ਇਲੈਕਟਿਡ ਜਿਹੜੇ MP ਨੇ ਉਹਨਾਂ ਦਾ ਇੱਕ ਆਪਣਾ ਭਾਰ ਹੋਏਗਾ ਉਹਨਾਂ ਦੀ ਆਵਾਜ਼ ਦਾ। ਸੋ ਇਕੱਲਾ ਇਹੀ ਨਹੀਂ, ਔਰ ਇਹਦੇ ਨਾਲ ਮੈਂ ਸਮਝਦਾ ਵੀ ਈਵਨ ਰੈਫਰੈਂਡਮ 2020 ਦੇ ਕੈਂਪੇਨ ਨੂੰ ਵੀ ਬੂਸਟ ਮਿਲਿਆ, ਕਿਉਂਕਿ ਅਲਟੀਮੇਟਲੀ ਰੈਫਰੈਂਡਮ ਦਾ ਮਤਲਬ ਹੀ ਕੌਮੀ ਆਜ਼ਾਦੀ ਹੈ। ਔਰ ਖਾਲਿਸਤਾਨ ਦਾ ਝੰਡਾ ਸਰ ਸਿਮਰਨਜੀਤ ਸਿੰਘ ਮਾਨ ਨੇ ਚੁੱਕਿਆ ਹੋਇਆ। ਜਦੋਂ ਉਹਨਾਂ ਨੂੰ ਇੱਕ ਤੋਂ ਬਾਅਦ ਇੱਕ ਹਾਰ ਦਾ ਸਾਹਮਣਾ ਕਰਨਾ ਪੈਂਦਾ ਸੀ, ਤੇ ਇਹੀ ਜਿਹੜੇ ਲੋਕ ਨੇ ਇਹ ਕਹਿੰਦੇ ਸੀ ਜੀ ਇਹ ਤਾਂ ਦੇਖ ਲਓ ਜਿਹੜਾ ਖਾਲਿਸਤਾਨ ਦੀ ਗੱਲ ਕਰਨ ਵਾਲਾ ਮਾਨ ਹੈ, ਉਹਨਾਂ ਦੇ ਤਾਂ ਫਲਾਣੀ ਥਾਂ ਜ਼ਮਾਨਤ ਜ਼ਬਤ ਹੋ ਗਈ, ਫਲਾਣੀ ਥਾਂ ਇਹ ਹੋਇਆ। ਹੁਣ ਕਾਸ਼ ਉਹ ਇੰਨੇ ਕੁ ਇਮਾਨਦਾਰ ਹੋਣ, ਉਹ ਇਹ ਕਹਿਣ ਕਿ ਪੰਜਾਬ ਦੇ ਲੋਕ ਹੁਣ ਇਸ ਸਿੱਟੇ ਤੇ ਪਹੁੰਚ ਗਏ ਨੇ ਕਿ ਖਾਲਿਸਤਾਨ ਤੋਂ ਬਿਨਾਂ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ। ਇਸ ਲਈ
ਉਹ ਸੰਗਰੂਰ ਜਿਹੜਾ ਬਰਨਾਲੇ ਦੇ ਹਿੰਦੂ ਹੋਣ ਜਾਂ ਮਲੇਰਕੋਟਲੇ ਦੇ ਮੁਸਲਮਾਨ ਹੋਣ ਜਾਂ ਉਹਨਾਂ 9 ਹਲਕਿਆਂ ਦੇ ਸਿੱਖ ਹੋਣ, ਉਹਨਾਂ ਨੇ ਸਰ ਸਿਮਰਨਜੀਤ ਸਿੰਘ ਮਾਨ ਦੀ ਬਾਲਟੀ ਜਿਹੜੀ ਆ ਉਹ ਵੋਟਾਂ ਦੇ ਨਾਲ ਭਰ ਦਿੱਤੀ ਹੈ। ਔਰ ਉਹਨਾਂ ਨੇ ਕਿਹਾ ਵੀ ਤੁਹਾਡੇ ਪੱਲੇ ਕੁਛ ਨਹੀਂ, ਹੁਣ ਅਸੀਂ ਇਸ ਬਾਲਟੀ ਤੋਂ ਹੀ ਆਸਾਂ ਲਾਈਆਂ ਹੋਈਆਂ ਨੇ ਔਰ ਉਹ ਬਾਲਟੀ ਖਾਲਿਸਤਾਨ ਦੀ ਅਗਵਾਈ ਕਰਦੀ। ਜੀ ਡਾਕਟਰ ਸਾਹਿਬ, ਬਿਲਕੁਲ। ਇੱਕ ਵਿਊਅਰਸ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਇੱਥੋਂ ਹੀ ਅੱਗੇ ਕੰਟੀਨਿਊ ਕਰਾਂਗੇ।